अस्सलाम वालेकुम लो जी, तुसीं देख रहे हो पंजाबी चैनल। तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ। ਹਰ ਪਾਸਿਓਂ ਇੱਕ ਕਾਫਲਾ ਆ ਰਿਹਾ ਹੈ और वो काफला तहद निगाह तक वसी है। उसकी एंड किथे उस काफले का वो समझ नहीं आ रही तो वो काफला आके शामिल हो रहा है उस काफले दे विच कि जिहदी इंतहा नहीं कोई कि असी देख नहीं सकते कि वो काफला किथे ख़त्म हो रहा। कोई सज्जियों आ रहा है, कोई खब्बियों आ रहा है, कोई किधरों आ रहा। रब दी सौं है नहीं समझ आ रही कि खान दे दीवाने कित्थों आ रहे ने और किन्ने आ रहे ने। वो गिनती भी नहीं हो सकती इन्हां दी। एडे एडे वड्डे काफले अज लगता है कि पूरा पाकिस्तान ही निकल आया बाहर। ओए होए होए ओ यार, देख के हैरानी और बंदा परेशान हो जाता कि भई ये रब सोना कित्थों भेज रहा खान दे दीवाने। हाँ, क्योंकि वो खान सच ते हक ते खड़ा है। इया का नाबुदु वैया का नस्ताइन कहने वाला ओ अज कला नहीं, अज देख लो सारी दुनिया वेख लवे कि पूरा मुल्क अपने मुर्शद इमरान अहमद खान नियाजी दे नाल खड़ा है। ओहदे लई निकल आया बाहर ते बड़ियां डोलां पाईयां जा रही ने कि जी मुज़ाकरात कर लो, कमेटियां बन गईयां, ये बन गया। पर मारो ला के मुज़ाकरात कादे मुज़ाकरात। ਉਹ ਦੇਖੋ ਤੇ ਸਹੀ ਕਾਫਲੇ ਤੇ ਕਾਫਲਾ ਚੜਿਆ ਪਿਆ ਅੱਲਾ ਦੀ ਕਸਮੇ। ਔਰ ਇਹ ਸਾਰਿਆਂ ਨੇ ਰਲ ਕੇ ਇਸ ਚੋਰ ਲਟੇਰੀ ਹਕੂਮਤ ਤੇ ਇਹਨਾਂ ਦੇ ਹੈਂਡਰਾਂ ਤੇ ਚੜ ਜਾਣਾ ਜੇ ਅੱਜ। ਹਾਏ ਹਾਏ ਹਾਏ, ਹੁਣ ਨਹੀਂ ਬਚਦੇ ਆ। ਹਾਂ, ਇਹਨਾਂ ਨੂੰ ਨਜ਼ਰ ਆ ਰਿਹਾ ਕਿ ਗਰਕ ਹੋਣ ਲੱਗੇ ਨੇ, ਕੰਮ ਖਤਮ ਹੋ ਜਾਣਾ ਇਹਨਾਂ ਦਾ। ਉਹ ਕਾਫਲੇ ਵਾਲੇ ਜਿਹੜੇ ਨੇ ਬੜੇ ਜੋਸ਼ ਦੇ ਵਿੱਚ, ਬੜੇ ਜਜ਼ਬੇ ਦੇ ਵਿੱਚ ਇਸਲਾਮਾਬਾਦ 'ਚ ਇੰਟਰ ਹੋ ਗਏ ਨੇ। क्रॉस कर गया और जा रहे ने डी चौक वाल। और तुहाडा की ख्याल है कि डी चौक च जाके बस हो जानी है? और डी चौक ते काफला पूरा ही नहीं आना। ओए हद्दे निगाह तक एडा वड्डा काफला इन्हें जाकर रुकना वजीर आजम हाउस, पार्लीमेंट हाउस, हाँ जी, तो सुप्रीम कोर्ट ਜਿਹੜਾ इदारा इन्होंने ਉਹਦਾ बेड़ा ਗਰਕ ਕੀਤਾ आईनी तरमीमा करके और जाली फार्म 47 ਦੇ ਬੰਦੇ ਬਿਠਾ ਕੇ ਉੱਥੇ ਤੱਕ ਪਹੁੰਚਣਾ ਹੈ ਕਾਫਲੇ ਨੇ। ਤੇ ਉਸ ਤੋਂ ਪਹਿਲੇ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਛੱਡ ਦਿਓ, ਰਿਹਾ ਕਰ ਦਿਓ। ਬਸ ਇਹੀ ਸਾਰੀ ਗੇਮ ਹੈ, ਇਹ ਸਾਰੀ ਇੰਤਹਾ ਵੇ। ਨਹੀਂ ਤੇ ਕੋਈ ਮੁਜ਼ਾਕਰਾਤ ਨਹੀਂ, ਕੋਈ ਕੁਛ ਨਹੀਂ। ਐਵੇਂ 2 ਨੰਬਰ ਦੀਆਂ ਉਡਾਈਆਂ ਜਾ ਰਹੀਆਂ ਨੇ ਕਿ ਅਜੀ ਆਪਣਾ ਜਿਹੜਾ ਨਾ ਮੁਜ਼ਾਕਰਾਤ ਹੋ ਗਏ ਨੇ, ਨਾਕਾਮ ਹੋ ਗਏ ਨੇ, ਫਿਰ ਦੁਬਾਰਾ ਸ਼ੁਰੂ ਹੋ ਗਏ ਨੇ। ਇਹਨਾਂ ਦੀ ਹੈਸੀਅਤ ਹੀ ਕੋਈ ਨਹੀਂ। ਆਵਾਮ ਤਾਂ ਹੀ ਮੰਨੇਗੀ ਜਦੋਂ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਅਡਿਆਲਾ ਚੋਂ ਨਿਕਲ ਕੇ ਖਿਤਾਬ ਕਰੇਗਾ ਇਸ ਆਵਾਮ ਦੇ ਨਾਲ। ਉਹ ਫਿਰ ਮੁਜ਼ਾਕਰਾਤ ਕਰੇਗਾ, ਜੋ ਵੀ ਕਰੇਗਾ ਆਵਾਮ ਨੂੰ ਕਬੂਲ ਹੋਏਗਾ। ਹੋਰ ਕਿਸੇ ਤੇ ਤੁਹਾਨੂੰ ਯਕੀਨ ਹੀ ਕੋਈ ਨਹੀਂ ਕਿ ਜਿਹੜਾ ਵੀ ਕਰ ਰਿਹਾ ਕਰ ਰਿਹਾ, ਕਿਉਂਕਿ ਬੁਸ਼ਰਾ ਬੀਬੀ ਨੇ ਕਹਿ ਦਿੱਤਾ ਉਹ ਆਖਰੀ ਗੱਲ ਹੈ कि खान नू ले बगैर असी इत्थों नहीं जाना। वापसी कश्तियाँ जलातियाँ कहानी ख़त्म हो गई है हुण। हाँ जी, और चंद जेड़े ऐसे बगैरत लोग ने, हाँ, पंजाब दे विच जेड़े PTI दे सरकर्दा बने ने, कोई PTI दा सदर बनया, कोई कुछ बनया, वो बगैरत जेड़े ने ना वो बह के उत्थे ट्विटर ते मैसेज करी जा रहे हैं कि जी लाहौर दी आवाम आप ही निकल आवे, फलाने हल्के दे आप ही निकल के चले जान, असी नहीं निकलना। एडी बगैरती, ਉਹ ਐਡੀ 2 ਨੰਬਰੀ। ਮੈਂ ਗੱਲ ਕਰ ਰਿਹਾ ਦੀ ਹਮਾਦ ਅਜ਼ਹਰ ਦੀ। ਉਹ ਖੁਦਾ ਦਾ ਖੌਫ ਕਰ, ਕੋਈ ਬਗੈਰਤਾ। ਉਹ ਕਾਲ ਆ ਗਈ ਹੈ ਖਾਨ ਦੀ। ਕੀ ਕਾਲ ਸੀ? 24 ਨੂੰ। ਤੇ ਉਹ ਕੱਲ ਅੱਜ ਕਹਿ ਰਿਹਾ ਕਿ ਜੀ ਜਿਹੜਾ ਨਹੀਂ ਨਿਕਲ ਸਕਦਾ ਕੋਈ ਨਹੀਂ, ਉਹ ਕੱਲ ਨਿਕਲ ਆਏ। ਇਹਨੂੰ ਪਤਾ ਕਿ ਆਪ ਨਿਕਲ ਨਹੀਂ ਸਕਦਾ। ਕੰਪਰੋਮਾਈਜ਼ ਡਰੇ ਹੋਏ ਬੁਜ਼ਦਿਲ ਲੋਕ ਨੇ ਅੱਲਾ ਦੀ ਕਸਮ। ਇੱਕ ਇਹ ਤੇ ਇੱਕ ਸ਼ੇਰ ਅਫਜ਼ਲ ਮਰਵਤ। ਉਹ ਐਡੀ ਬਗੈਰਤੀ, ਐਡੀ ਬੁਜ਼ਲੀ ਤੁਹਾਡੀ। ਉਹ ਕੋਈ ਸ਼ਰਮ या है ही नहीं ਤੁਹਾਨੂੰ। मैं सारा वीला गुस्से 'ਚ ਹੀ ਕਰ ਦੇਣਾ। हालांकि कोई और शाम ताले वास्ते रखी। हाँ, लेकिन बगैरता चाहिए कि निकलन टाइम ही निकलन का। हाँ, लेकिन नहीं, छुप के बैठे ने।
ਹਾਂ ਉਹ ਤਾਂ ਸਲਮਾਨ ਅਕਰਮ ਰਾਜਾ ਸਾਹਿਬ ਨੇ ਉਹ ਜਿਹੜੇ ਇੱਕ ਗੱਲ ਤੇ ਤੈਅ ਹੈ ਨਾ ਕਿ ਵਕੀਲ ਕਦੀ ਲੀਡਰ ਨਹੀਂ ਬਣ ਸਕਦਾ। ਹਾਂ ਇਹ ਭੁੱਲ ਜਾਓ, ਤੁਸੀਂ ਸਮਝਦੇ ਹੋ ਨਾ ਕਿ ਯਾਰ ਵਕੀਲ ਹੈ ਬੜਾ ਆਲਾ ਪਾਇਦਾ, ਬਹੁਤ ਆਲਾ ਪਾਇਦਾ ਵਕੀਲ ਨੇ, ਇਹਦੇ 'ਚ ਕੋਈ ਡਾਊਟ ਨਹੀਂ। ਸਲਮਾਨ ਅਕਰਮ ਰਾਜਾ ਸਾਹਿਬ ਬੜਾ ਨਾਮ ਹੈ ਇੱਕ, ਲੇਕਿਨ ਉਹ ਲੀਡਰ ਨਹੀਂ ਬਣ ਸਕਦੇ, ਉਹ ਸਿਆਸਤ ਦੇ ਵਿੱਚ ਨਹੀਂ ਚੱਲ ਸਕਦੇ, ਉਹ ਬੁਜ਼ਦਿਲ ਹੁੰਦੇ ਨੇ ਯਾਰ, ਸਾਰੇ ਦੇ ਸਾਰੇ ਵਕੀਲ ਬੁਜ਼ਦਿਲ। ਉਹ ਕਿੱਥੇ ਗਿਆ ਅਹਿਮਦ ਖਾਨ, ਉਹ ਕਹਿੰਦਾ ਸੀ ਕਿ ਵਕੀਲੋਂ ਕੋ ਇੱਕ ਆਪਣਾ ਤਹਿਰੀਕ ਸ਼ੁਰੂ ਕਰ ਦਿਆਂਗਾ, ਫਲਾਨਾ ਸ਼ੁਰੂ ਕਰ ਦਿਆਂਗਾ, ਉਹ ਵੜ ਗਿਆ, ਕਿਤੇ ਵੜਿਆ ਪਿਆ ਨਜ਼ਰ ਹੀ ਨਹੀਂ ਆ ਰਿਹਾ। ਹੋਰ ਬੜੇ ਬੜੇ ਵਕੀਲ, ਤੁਸੀਂ ਜਿਸ ਵਕੀਲ ਦਾ ਨਾਮ ਚੁੱਕੋ, ਉਹ ਲਤੀਫ ਖੋਸਾ ਕਿੱਥੇ ਗਿਆ, ਉਹ ਵੀ ਵਕੀਲ ਹੈ, ਆਇਆ ਨਜ਼ਰ ਤੁਹਾਨੂੰ ਅੱਜ, ਬਿਲਕੁਲ ਵੜਿਆ ਪਿਆ ਵਕੀਲ। ਸਾਰੇ 2 ਨੰਬਰ ਦਗੜ ਦੱਲੇ ਨੇ, ਬਗੈਰ ਬੁਜ਼ਦਿਲ ਨੇ। ਹਾਂ ਇਹ ਲੀਡਰ ਨਹੀਂ ਬਣ ਸਕਦੇ, ਲੀਗਲ ਕੰਮ ਇਹਨਾਂ ਕੋਲ ਲਵੋ ਜੋ ਲੈਣਾ। ਹਾਂ ਇਹ ਸਿਆਸਤ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਦਿਲ ਗੁਰਦਾ ਹੀ ਕੋਈ ਨਹੀਂ। ਜਿਨ੍ਹਾਂ ਦਾ ਦਿਲ ਗੁਰਦਾ ਹੈ ਵੇ ਉਹ ਅੱਜ ਪਹੁੰਚੇ ਨੇ ਇਸਲਾਮਾਬਾਦ, ਉਹ ਜਾ ਕੇ ਦੱਸ ਰਹੇ ਨੇ ਕਿ ਅਸੀਂ ਪਹੁੰਚੇ ਹਾਂ ਇੱਥੇ, ਔਰ ਇੱਕ ਜੰਮੇ ਗਫੀਰ ਪਹੁੰਚਿਆ। ਔਰ ਹਜੇ ਵੀ ਬੁਸ਼ਰਾ ਬੀਬੀ ਨੇ ਜਿਹੜਾ ਨਾ ਉਹ ਕਿਹਾ ਸਾਰਿਆਂ ਨੂੰ ਕਿ ਬਈ ਦੇਖੋ ਇਹ ਖਾਨ ਤੁਹਾਡੀ ਜੰਗ ਲੜ ਰਿਹਾ, ਹਾਂ ਜੇ ਤੁਸੀਂ ਹੁਣ ਨਾ ਨਿਕਲੇ ਤੇ ਫਿਰ ਸਾਰੀ ਜ਼ਿੰਦਗੀ ਤੁਸੀਂ ਪਛਤਾਉਂਦੇ ਰਹੋਗੇ। ਅੱਜ ਨਿਕਲਣਾ ਆਪਣੇ ਲਈ, ਆਪਣੇ ਮੁਸਤਕਬਲ ਲਈ, ਆਪਣੇ ਬੱਚਿਆਂ ਲਈ, ਤੇ ਜਿਹੜਾ ਅਜੇ ਤੱਕ ਬੈਠਾ ਉਹ ਨਿਕਲੇ, ਕਿਉਂਕਿ ਇਹ ਜਿਹੜਾ ਪੰਜਾਬ ਤੋਂ ਹੈ ਇਹ ਬਹੁਤ ਵੱਡੇ ਵੱਡੇ ਕਾਫਲੇ ਨਿਕਲ ਚੁੱਕੇ ਨੇ ਪੰਜਾਬ ਦੇ ਵਿੱਚੋਂ, ਖਾਸ ਤੌਰ 'ਤੇ ਸਾਊਥ ਪੰਜਾਬ ਤੋਂ, ਲੇਕਿਨ ਸੈਂਟਰ ਪੰਜਾਬ ਤੋਂ ਕੋਈ ਨਹੀਂ ਦੇਖਿਆ ਗਿਆ ਅਜੇ ਕਿ ਕੋਈ ਲੀਡ ਕਰਦਾ ਹੋਇਆ ਨਿਕਲਿਆ। ਹਾਂ ਸਵਾਏ ਇੱਕ ਆਲੀਆ ਹਮਜ਼ਾ ਦੇ, ਬਾਕੀ ਸਾਰੇ ਫਾਰਗ ਨੇ। ਤੇ ਗੱਲ ਵੀ ਲੰਬੀ ਹੋ ਜਾਏਗੀ ਹੈ, ਤੇ ਚਲੋ ਮੈਂ ਆ ਜਾਣਾ ਵਾ ਆਪਣੇ ਅਸਲ ਟੌਪਿਕ ਵੱਲ। ਅਸਲ ਟੌਪਿਕ ਇਹ ਵੇ ਕਿ ਜਨਾਬ ਬਾਬਾ ਜੀ ਮਿਲੇ ਆ ਸਵੇਰੇ ਸਵੇਰੇ ਮੈਨੂੰ, ਤੇ ਮੈਂ ਬਾਬਾ ਜੀ ਨੂੰ ਸਲਾਮ ਕੀਤਾ ਤੇ ਬਾਬਾ ਜੀ ਨੇ ਜਵਾਬ ਨਹੀਂ ਦਿੱਤਾ, ਮੂੰਹ ਪਰੇ ਕਰ ਲਿਆ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਇਹ ਕੀ ਚੱਕਰ ਹੋਇਆ। ਤੇ ਮੈਂ ਬਾਬਾ ਜੀ ਨੂੰ ਉਹਦਾ ਨੱਸ ਕੇ ਅੱਗਿਓਂ ਦੀ ਹੋ ਕੇ ਮੈਂ ਬਾਬਾ ਜੀ ਤੁਸੀਂ ਸਲਾਮ ਦਾ ਜਵਾਬ ਹੀ ਨਹੀਂ ਦਿੱਤਾ ਅੱਜ। ਤੇ ਫਿਰ ਬਾਬਾ ਜੀ ਥੱਲੇ ਨੂੰ ਦੇਖ ਕੇ ਕਹਿਣ ਲੱਗੇ ਯਾਰ ਵਾਲੇਕਮ ਸਲਾਮ। ਮੈਂ ਕਿਹਾ ਬਾਬਾ ਜੀ ਕੀ ਹੋਇਆ, ਬੜੇ ਥੱਕੇ ਥੱਕੇ ਲੱਗ ਰਹੇ ਹੋ, ਇੱਧਰ ਦੇਖੋ ਤਾਂ ਸਹੀ। ਉਹ ਬਾਬਾ ਜੀ ਨੇ ਸਿਰ ਚੁੱਕਿਆ ਤੇ ਬਾਬਾ ਜੀ ਅੱਖਾਂ ਲਾਲ ਹੋਇਆ ਪਿਆ ਕੰਮ। ਮੈਂ ਕਿਹਾ ਬਾਬਾ ਜੀ ਤੁਸੀਂ ਕੁੱਪੀ ਤੇ ਨਹੀਂ ਪੀਂਦੇ, ਔਰ ਰਾਤੀ ਕੁੱਪੀ ਤੇ ਨਹੀਂ ਪੀਂਦੇ ਤੁਸੀਂ ਕਿਤੇ। ਬਾਬਾ ਜੀ ਕਹਿੰਦੇ ਅੱਲਾ ਮਾਫ ਕਰੇ, ਤੋਬਾ ਕੁੱਪੀ ਮੈਂ ਸਾਰੀ ਜ਼ਿੰਦਗੀ ਹੱਥ ਨਹੀਂ ਲਾਇਆ ਕੁੱਪੀ ਨੂੰ। ਮੈਂ ਬਾਬਾ ਜੀ ਇਹ ਅੱਖਾਂ ਤੁਹਾਡੀਆਂ ਲਾਲ ਇੰਜ ਵਹਿਸ਼ਤ ਟਪਕ ਰਹੀ ਹੈ, ਕਿੱਥੇ ਗਏ ਹੋ ਰਾਤੀ, ਕਿੱਥੇ ਰਹੇ ਹੋ। ਬਾਬਾ ਜੀ ਕਹਿੰਦੇ ਯਾਰ ਕੁਛ ਨਾ ਪੁੱਛ। ਮੈਂ ਕਹਿੰਦੀ ਬਾਬਾ ਜੀ ਕੁਛ ਤੇ ਦੱਸੋ। ਬਾਬਾ ਜੀ ਮੰਨ ਲੱਗੇ ਕਿ ਯਾਰ ਹੋਇਆ ਇੰਜ ਕਿ ਰਾਤੀ ਮੈਂ ਲੰਮਾ ਪਿਆ ਸਾਂ ਹਾਂ ਤੇ ਮੈਨੂੰ ਫੋਨ ਆਇਆ, ਤੇ ਉਹ ਫੋਨ ਦੇ ਪੱਲੇ ਪਾਸੇ ਆਵਾਜ਼ ਆਈ ਕਿ ਬਾਬਾ ਜੀ ਕੀ ਹਾਲ ਹੈ, ਤੇ ਨਸਵਾਨੀ ਆਵਾਜ਼ ਸੀ। ਬਾਬਾ ਜੀ ਕਹਿੰਦੇ, ਮੈਂ ਕਿਹਾ ਮੈਂ ਠੀਕ, ਤੂੰ ਸੁਣਾ। ਤੇ ਉਹ ਕਹਿਣ ਲੱਗਾ ਕਿ ਬਾਬਾ ਜੀ ਮੈਂ ਡੱਡੂ ਚਾਰਜ। ਬਾਬਾ ਜੀ ਕਹਿੰਦੇ ਲੈ ਮੈਂ ਮੰਜੇ ਤੋਂ ਉੱਠਿਆ, ਮੈਂ ਕਿਹਾ ਬੱਲੇ ਵੀ ਤੇਰੀਆਂ ਤੇ ਨੀਕਾਂ ਹੀ ਬੜੀਆਂ ਸੀ ਮੈਨੂੰ, ਹਾਂ ਤੂੰ ਕਿੱਥੇ। ਉਹ ਕਹਿਣ ਲੱਗੇ ਕਿ ਬਾਬਾ ਜੀ ਤੁਹਾਡੇ ਨਾਲ ਮੁਲਾਕਾਤ ਕਰਨੀ ਹੈ, ਫੌਰਨ ਪਹੁੰਚੋ। ਬਾਬਾ ਜੀ ਕਹਿੰਦੇ ਮੈਂ ਪਹੁੰਚ ਗਿਆ ਫੌਰਨ, ਜਿੱਥੇ ਉਹਨੇ ਕਿਹਾ। ਹਾਂ ਉੱਥੇ ਪਹੁੰਚਿਆ ਤੇ ਬਾਬਾ ਜੀ ਕਹਿੰਦੇ ਡੱਡੂ ਤੇ ਲੱਭਿਆ ਨਹੀਂ, ਉੱਥੇ ਇੱਕ ਭਲਵਾਨ ਸੀ। ਮੈਂ ਕਿਹਾ ਓਏ ਭਲਵਾਨ ਬਾਬਾ ਜੀ। ਬਾਬਾ ਜੀ ਕਹਿੰਦੇ ਹਾਂ ਮੈਂ ਭਲਵਾਨ ਨੂੰ ਪੁੱਛਿਆ ਵੀ ਉਹ ਡੱਡੂ ਕਿੱਥੇ। ਉਹ ਕਹਿਣ ਲੱਗਾ ਬਾਬਾ ਜੀ ਡੱਡੂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ, ਅਚਾਨਕ ਉਹਨੇ ਡਿਪਟੀ ਦਾ ਫੋਨ ਆ ਗਿਆ। ਡਿਪਟੀ ਨੇ ਭੇਜਿਆ ਡਾਲਾ ਔਰ ਡੱਡੂ ਭਾਗ ਕੇ ਲੈ ਗਿਆ। ਹਾਂ ਬਾਬਾ ਜੀ ਕਹਿੰਦੇ ਹੁਣ ਉਹ ਭਲਵਾਨ ਉੱਥੇ ਤੇ ਮੈਂ। ਤੇ ਬਾਬਾ ਜੀ ਕਹਿੰਦੇ ਉਹ ਭਲਵਾਨ ਕਹਿਣ ਲੱਗਾ ਬਾਬਾ ਜੀ ਚਲੋ ਛੱਡੋ, ਡੱਡੂ ਤੇ ਹੈ ਨਹੀਂ, ਆ ਜਾਓ ਕੁਸ਼ਤੀਆਂ ਕਰੀਏ। ਬਾਬਾ ਜੀ ਯਾਰ ਕੁਸ਼ਤੀ ਐਸ ਉਮਰ। ਬਾਬਾ ਜੀ ਕਹਿੰਦੇ ਲੈ, ਭਲਵਾਨ ਨੇ ਕਿਹਾ ਕਿ ਬਾਬਾ ਜੀ ਆਓ। ਬਾਬਾ ਜੀ ਕਹਿੰਦੇ ਫਿਰ ਮੈਂ ਖਾੜੇ 'ਚ ਢਾਲਿਆ ਭਲਵਾਨ ਨੂੰ। ਕਹਿੰਦੇ ਬਾਬਾ ਜੀ ਕਹਿੰਦੇ ਫਿਰ ਕੁਸ਼ਤੀਆਂ ਆਈਆਂ, ਸਾਰੀ ਰਾਤ ਕੁਸ਼ਤੀ ਹੋਈ। ਮੈਂ ਬਾਬਾ ਜੀ ਸਾਰੀ ਰਾਤ ਦੀ। ਬਾਬਾ ਜੀ ਕਹਿੰਦੇ ਮੈਂ ਭਲਵਾਨ ਢਾਨਾ ਸਾਂ। ਹਾਂ ਉਹ ਫਿਰ ਉੱਠ ਪੈਂਦਾ ਸੀ, ਉਹ ਕਹਿੰਦਾ ਸੀ ਬਾਬਾ ਫਿਰ ਢਾ। ਬਾਬਾ ਜੀ ਕਹਿੰਦੇ ਮੈਂ ਫਿਰ ਢਾ ਲੈਂਦਾ ਸੀ, ਉਹ ਫਿਰ ਉੱਠ ਜਾਂਦਾ ਸੀ। ਕਿਹੜਾ ਕਰੋ ਕੋਈ। ਮੈਂ ਕਿਹਾ ਬਾਬਾ ਜੀ ਉਹ ਰੁਸਤਮ ਭਲਵਾਨ ਸੀ ਜਾਂ ਕੋਈ ਅੰਡਰਟੇਕਰ ਸੀ ਜਿਹੜਾ ਉੱਠ ਖਲੋਂਦਾ ਸੀ ਮਰਨ ਤੋਂ ਬਾਅਦ। ਬਾਬੇ ਕਹਿੰਦੇ ਨਹੀਂ ਉਹ ਬੜਾ ਜ਼ਾਲਮ ਭਲਵਾਨ ਸੀ। ਬਾਬੇ ਕਹਿੰਦੇ ਬਸ ਸਾਰੀ ਰਾਤ ਉਹਦੇ ਨਾਲ ਕੁਸ਼ਤੀ ਹੋਈ ਹੈ। ਹਾਂ ਤੇ ਘੁਲ ਕੇ ਜਿਹੜਾ ਨਾ ਉਹ ਸਵੇਰੇ ਫਜਰ ਤੋਂ ਪਹਿਲੇ ਬਾਬਾ ਜੀ ਕਹਿੰਦੇ ਮੈਂ ਉਹਨੂੰ ਕਿਹਾ ਬਸ ਵੀ ਹੁਣ ਮੈਂ ਕਿੰਨਾ ਕੁ ਟਾਈਮ ਜਾ ਕੇ ਨਮਾਜ਼ ਵੀ ਪੜ੍ਹਨੀ ਹੈ। ਹਾਂ ਬਸ। ਬਾਬਾ ਜੀ ਕਹਿੰਦੇ ਉਹ ਫਿਰ ਉਹ ਕਹਿਣ ਲੱਗਾ ਕਿ ਠੀਕ ਹੈ ਬਾਬਾ ਜੀ ਜਾਓ ਤੁਸੀਂ ਜਿੱਤ ਗਏ। ਬਾਬਾ ਜੀ ਕਹਿੰਦੇ ਮੈਂ ਉਹ ਵਾਪਸ ਆਇਆ ਵਾ ਆ ਕੇ ਨਾਤਾ ਧੋਤਾ ਵਾ। ਮੈਂ ਬਾਬਾ ਜੀ ਮੈਂ ਕਿਹਾ ਜੀ ਤੁਸੀਂ। ਬਾਬਾ ਕਹਿੰਦੇ ਯਾਰ ਨਮਾਜ਼ ਵੀ ਤਾਂ ਪੜ੍ਹਨੀ ਸੀ ਨਾ। ਮੈਂ ਕਿਹਾ ਠੀਕ ਹੋ ਗਿਆ ਕੁਸ਼ਤੀ ਕਰਦੇ ਰਾਤ। ਤੇ ਉਹ ਬਾਬਾ ਜੀ ਗਏ ਚਲੇ। ਮੈਂ ਕਿਹਾ ਯਾਰ ਚਲੋ ਹੈਰਾਨਗੀ ਦੀ ਗੱਲ ਸੀ ਕਿ ਸਾਰੀ ਰਾਤ ਇੱਥੇ ਆਪਣਾ ਰੈਲੀਆਂ ਨਿਕਲ ਰਹੀਆਂ ਨੇ, ਹਾਂ ਲੋਕ ਇਸਲਾਮਾਬਾਦ ਪਹੁੰਚ ਰਹੇ ਤੇ ਬਾਬਾ ਜੀ ਕੁਸ਼ਤੀ ਕਰਦੇ ਰਹੇ ਨੇ। ਬਾਬਾ ਜੀ ਇਹ ਵੀ ਦੱਸਿਆ ਕਿ ਬੜੀ ਅਹਿਮ ਕੁਸ਼ਤੀ ਹੈ। ਉਹਦੇ ਬਾਅਦ ਜਿਹੜਾ ਨਾ ਮੈਂ ਫਿਰ ਉਹ ਇੱਕ ਮੈਂ ਤਸਵੀਰ ਦੇਖੀ
हाँ ऐवी तस्वीर देख के फिर मैं डॉट कनेक्टिंग की थी हाँ कि भाई डड्डू ने बुलाया, डड्डू चला गया, हाँ पहलवान बैठे सी उत्थे ते बाबा जी सारी रात मैं भूलते रहे। हाँ और फिर मैंने समझ आई कि उस्ताद की हो रहा है, मैनू लगी समझ, तेनू लगी कि नहीं। हाँ क्योंकि इस पहलवान की मेरा मतलब ਇਹਦੀ शक्ल देख के मैंने एहसास होया कि राती बाबा जी ਇਹਦੇ ਨਾਲ ही घुलते रहे ने, बेटे घरे घुलते रहे ने। हाँ लगी समझ, टिट्टी और लिया ढाला ते लाया चुके पहलवान भी।